ਅਗਲੀ ਖਬਰ ਦੇ ਵੱਲ ਵਧੀਆ। ਅਗਲੀ ਖਬਰ ਵੀ ਜਿਵੇਂ ਤੁਸੀਂ ਅਮਰੀਕਾ ਦਾ ਜ਼ਿਕਰ ਕੀਤਾ ਤੇ ਅਮਰੀਕਾ ਦੇ ਨਾਲ ਹੀ ਜੁੜਦੀ ਹੈ। ਅਡਾਨੀ ਕਹਿੰਦੇ ਘਿਰ ਗਿਆ ਅਮਰੀਕਾ ਦੇ ਵਿੱਚ ਤੇ ਭਾਜਪਾ ਫਿਰ ਭਾਰਤ ਦੇ ਵਿੱਚ ਘਿਰਨੀ ਸੀਗੀ ਜੀ। ਹਾਂ, ਬਿਲਕੁਲ ਜੀ। ਅਡਾਨੀ ਤੇ ਭਾਜਪਾ ਨੂੰ ਅੱਡ ਕਰਕੇ ਦੇਖਦਾ ਕੌਣ ਹੈ? ਸਹੀ ਸਹੀ। ਇਹ ਇੱਕੋ ਸਿੱਕੇ 'ਚ ਤੁਲਦੇ ਨਜ਼ਰ ਆਉਂਦੇ ਆ ਨਾ। ਤੋ ਅਚਾਨਕ ਉਭਾਰ ਹੋਣਾ, ਸਰਕਾਰ ਦਾ ਹੋਣਾ ਤੇ ਅਡਾਨੀ ਦਾ ਚਮਕਣਾ ਹੈ ਨਾ, ਉਹ ਸਾਰੀਆਂ ਚੀਜ਼ਾਂ ਨੇ ਸਵਾਲ ਤਾਂ ਖੜੇ ਕਰਨੇ ਹੀ ਨੇ। ਠੀਕ ਹੈ, ਸਾਰੀਆਂ ਧਿਰਾਂ ਜਿਨ੍ਹਾਂ ਨੇ ਵੀ ਸੱਤਾ ਸੁੱਖ ਮਾਣਿਆ ਉਹ ਕਿਸੇ ਨਾ ਕਿਸੇ ਕਾਰੋਬਾਰੀਆਂ ਦੇ ਨਾਲ, ਉਦਯੋਗਪਤੀਆਂ ਦੇ ਨਾਲ ਨੇੜੇ ਲੱਗ ਕੇ ਚੱਲੇ ਨੇ। ਪਰ ਇਹ ਮਾਮਲਾ ਇੱਕ ਵੱਖਰੇ ਤਰ੍ਹਾਂ ਦਾ ਮਾਮਲਾ ਹੈ। ਅਡਾਨੀ ਹੋਰੀ ਜਿਹੜੀ ਸੋਲਰ ਐਨਰਜੀ ਹੈ ਉਹਦੇ ਕੰਟਰੈਕਟ ਹਾਸਲ ਕਰਨ ਦੇ ਲਈ ਭਾਰਤ ਦੇ 4 ਸੂਬਿਆਂ ਦੇ ਵਿੱਚ ਬਿਜਲੀ ਵਾਲੀਆਂ ਕੰਪਨੀਆਂ ਨਾਲ ਇਹ ਕੰਟਰੈਕਟ ਨੂੰ ਸਿਰੇ ਚਾੜਨ ਦੇ ਲਈ, ਉੱਥੇ ਉਹ ਪ੍ਰੋਜੈਕਟ ਲਾਉਣ ਦੇ ਲਈ ਹੈ ਨਾ, ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਨੇ। ਪਰ ਕੇਸ ਚੱਲ ਰਿਹਾ ਅਮਰੀਕਾ 'ਚ ਹੈ ਨਾ। 8 ਬੰਦੇ ਉਹਦੇ ਵਿੱਚ ਨਾਮਜ਼ਦ ਨੇ, ਖੁਦ ਗੌਤਮ ਅਡਾਨੀ ਸਣੇ, ਉਹਦੇ ਭਤੀਜੇ ਸਣੇ, ਤੇ ਉਹਨਾਂ ਤੇ ਰਿਸ਼ਵਤਖੋਰੀ ਦਾ ਤੇ ਧੋਖਾਧੜੀ ਦਾ ਮਾਮਲਾ ਹੈ। ਉਹ ਮਾਮਲਾ ਵੀ $265 ਮਿਲੀਅਨ ਆ ਲਗਭਗ। ਹਾਂਜੀ, $265 ਮਿਲੀਅਨ ਮੇਰਾ ਖਿਆਲ 2100-2200 ਕਰੋੜ ਰੁਪਈਆ ਲਗਭਗ ਬਣਦਾ। ਸੋ 2100-2200 ਕਰੋੜ ਦਾ ਇਹ ਘਪਲਾ, ਤੇ ਇਹਦੇ ਵਿੱਚੋਂ ਕਹਿੰਦੇ ਜਿਹੜਾ ਮੁਨਾਫਾ ਸੀ $2 ਅਰਬ ਤੋਂ ਵੱਧ ਦਾ ਕਮਾਉਣਾ ਸੀ। ਤੇ ਇਹ ਜਿਹੜੀ ਰਿਸ਼ਵਤ ਦਿੱਤੀ ਜਾਣੀ ਆ ਉਹਦੇ 20 ਗੁਣਾ 30 ਗੁਣਾ ਪਤਾ ਨਹੀਂ ਕਿੰਨੇ ਗੁਣਾ ਉਹ ਮੁਨਾਫਾ ਬਣ ਜਾਣਾ ਸੀ। ਸੋ ਉਸ ਹਵਾਲੇ ਨਾਲ ਇਹ ਖਬਰ ਵੱਡੀ ਬਣ ਗਈ। ਪਰ ਇਹਦਾ ਅਮਰੀਕਾ ਨਾਲ ਕਨੈਕਸ਼ਨ ਕਹਿੰਦੇ ਕਿ ਜਿਹੜੀ ਇਨਵੈਸਟਮੈਂਟ ਸੀ ਉਹ ਬਾਇਆ ਅਮਰੀਕਾ ਹੋ ਰਹੀ ਸੀ। ਸਪਾਂਸਰ ਜਿਵੇਂ ਆਪਾਂ ਕਹਿੰਦੇ ਉਹ ਜਿਹੜੇ ਲੱਭੇ ਜਾ ਰਹੇ ਸੀ ਉਹ ਅਮਰੀਕਾ ਵਾਲੇ ਸੀ। ਇਸ ਲਈ ਅਮਰੀਕਾ ਵਾਲੀ ਕੜੀ ਵਿੱਚ ਆਈ ਤੇ ਫਿਰ ਜਿਹੜੀ ਸਟੇਟ ਅਟਾਰਨੀ ਆਫਿਸ ਹੈ ਉਹਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਗਈ ਕਿ ਭਾਰਤੀ ਅਧਿਕਾਰੀਆਂ ਨੂੰ ਏਦਾਂ ਦਾ ਰਿਸ਼ਵਤ ਦਿੱਤੀ ਜਾ ਰਹੀ ਹੈ। ਉਹ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਇਹ ਮਾਮਲਾ ਚਲਾ ਗਿਆ। ਹੁਣ ਇਸ ਪਹਿਲੂ ਤੇ ਅਡਾਨੀ ਦੇ ਹਵਾਲੇ ਨਾਲ ਅੱਜ ਜੋ ਖਬਰਾਂ ਦੁਨੀਆ ਭਰ 'ਚ ਨਸ਼ਰ ਹੋਈਆਂ ਪ੍ਰਵੀਨ ਜੀ, ਹਾਂਜੀ, ਉਹਦੇ ਨਾਲ ਕਿਹਦੇ ਅਕਸ ਨੂੰ ਢਾਹ ਲੱਗੀ? ਭਾਰਤ ਮੁਲਕ ਦੇ। ਤੇ ਉਸ ਅਕਸ ਨੂੰ ਜਿਹੜੀ ਢਾਹ ਲੱਗੀ ਆ ਉਹਨੂੰ ਬਚਾਉਣ ਦਾ ਕੰਮ ਕਿਹਨੇ ਕਰਨਾ ਸੀ? ਭਾਰਤ ਸਰਕਾਰ ਨੇ। ਭਾਰਤ ਸਰਕਾਰ, ਪਹਿਲਾ ਬਿਆਨ ਭਾਰਤ ਸਰਕਾਰ ਦਾ ਹੋਣਾ ਚਾਹੀਦਾ ਸੀ। ਉਹ ਸਾਹਮਣੇ ਆ ਕੇ ਕਹਿੰਦੀ ਕਿ ਅਡਾਨੀ ਨੂੰ ਅਸੀਂ ਬਖਸ਼ਦੇ ਨਹੀਂ, ਅਸੀਂ ਉਹਦੀ ਪੂਰੇ ਪੋਤੜੇ ਫਰੋਲਾਂਗੇ, ਅਸੀਂ ਕਰਾਂਗੇ ਜਾਂਚ। ਪਰ ਇੱਥੇ ਤਾਂ ਤੁਸੀਂ ਪਰਦੇ ਲੈ ਕੇ ਖੜੀਆਂ ਹੋ ਗਈਆਂ ਸਰਕਾਰਾਂ ਉਹਨੂੰ ਢੱਕਣ ਦੇ ਲਈ। ਮਤਲਬ ਸੋ ਕਾਲਡ ਸਾਡੇ ਰਾਸ਼ਟਰੀ ਚੈਨਲ ਇਸ ਖਬਰ ਤੋਂ ਪਾਸਾ ਵੱਟਦੇ ਨਜ਼ਰ ਆਏ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹੈ ਨਾ। ਤੇ ਜਿਹੜੇ ਲੀਡਰ ਅਡਾਨੀ ਨੂੰ ਸਵਾਲ ਕਰ ਰਹੇ ਸੀ, ਜਿਹੜੀਆਂ ਸੰਸਥਾਵਾਂ ਅਡਾਨੀ ਦੇ ਇਸ ਘਟਨਾਕ੍ਰਮ ਤੇ ਸਵਾਲ ਕਰ ਰਹੀਆਂ ਸੀ, ਹੈ ਨਾ, ਉਹਨਾਂ ਦੇ ਉੱਤੇ ਭਾਜਪਾ ਤੇ ਉਹਨਾਂ ਦੇ ਬੁਲਾਰੇ ਹਮਲਾਵਰ ਹੋ ਰਹੇ ਸੀ। ਮਤਲਬ ਬਿਆਨ ਤਾਂ ਤੁਹਾਡਾ ਇਹ ਆਉਣਾ ਚਾਹੀਦਾ ਸੀ ਕਿ ਅਡਾਨੀ ਦੀ ਜਾਂਚ ਹੋਊਗੀ ਜੀ, ਉਹਦੇ ਖਾਤਿਆਂ ਦੀ ਜਾਂਚ ਹੋਊਗੀ ਜੀ, ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਜੀ, ਜਿਨ੍ਹਾਂ ਨੇ ਵੀ ਘਪਲੇ ਕੀਤੇ ਨੇ ਜੀ। ਸਫਾਈ ਦਿੱਤੀ ਜਾ ਰਹੀ ਸੀ ਕਿ ਜਿਹੜੇ 8 ਸੂਬਿਆਂ, ਜਿਹੜਾ 4 ਸੂਬਿਆਂ ਦੇ ਵਿੱਚ ਇਹ ਲੱਗਣੀ ਸੀ ਜੀ, ਸੋਲਰ ਐਨਰਜੀ ਵਾਲੇ ਕੰਟਰੈਕਟ ਹੋਣੇ ਸੀ ਜੀ, ਜਿਹ ਉੜੀਸਾ ਹੈ, ਤਾਮਿਲਨਾਡੂ, ਛੱਤੀਸਗੜ੍ਹ, ਜੰਮੂ ਕਸ਼ਮੀਰ, ਉੱਥੇ ਤਾਂ ਭਾਜਪਾ ਦੀ ਸਰਕਾਰ ਹੈ। ਇਹ ਕੋਈ ਤਰਕ ਹੈ? ਮਤਲਬ ਅਮਰੀਕਾ ਚੋਂ ਇਨਵੈਸਟਮੈਂਟ ਹੋ ਰਹੀ ਆ ਔਰ ਭਾਰਤ ਮੁਲਕ ਦੇ ਹਵਾਲੇ ਨਾਲ ਇੱਕ ਸੋਲਰ ਐਨਰਜੀ ਵਾਲੇ ਪ੍ਰੋਜੈਕਟ ਤੇ ਕੰਟਰੈਕਟ ਹੋ ਰਿਹਾ। ਇਹ ਕੰਟਰੈਕਟ ਸੂਬਾ ਸਰਕਾਰਾਂ ਕਰਨਗੀਆਂ। ਸਹੀ ਸਹੀ। ਇਹਦੇ ਵਿੱਚ NOC ਲੈਣੀ ਹੈ, ਸਾਰੇ ਪ੍ਰੋਜੈਕਟ ਪਾਸ ਕਰਨੇ ਆ, ਸਾਰੀ ਪ੍ਰਕਿਰਿਆ ਚੋਂ ਲੰਘਣਾ, ਉਹ ਭਾਰਤ ਸਰਕਾਰ ਦੇ ਦਫ਼ਤਰਾਂ 'ਚ ਹੀ ਹੋ ਕੇ ਜਾਣਾ ਸਾਰਾ ਕੁਝ। ਸੂਬਿਆਂ ਦੀ ਸਰਕਾਰਾਂ ਦੀ ਭੂਮਿਕਾ ਕੀ ਆ ਗਈ? ਹਾਂ, ਜਦੋਂ ਲੋਕਲ ਲੈਵਲ ਤੇ ਤੁਹਾਡਾ ਕੰਮ ਅੱਗੇ ਵਧੂਗਾ ਫਿਰ ਉੱਥੇ ਵਾਲਾ ਪਹਿਲੂ ਹੈ। ਇਸ ਲਈ ਐਂ ਕਹੇ ਕਿ ਭਾਰਤ ਸਰਕਾਰ ਨਿਆਣਾ ਨਾ ਸਮਝੇ ਕਿਸੇ ਨੂੰ ਕਿ ਤੁਸੀਂ ਸੂਬਿਆਂ ਦੇ ਸਿਰ ਤੇ ਕਹਿ ਦਿੰਦੇ ਕਿ ਉੱਥੇ ਸਾਡੀ ਸਰਕਾਰ ਥੋੜਾ, ਇਸ ਲਈ ਸਾਰਾ ਕੁਝ ਹੋ ਗਿਆ। ਮੈਂ ਕਹਿੰਦਾ ਜੇ ਨਹੀਂ ਹੈ ਤੁਹਾਡੀ ਸਰਕਾਰ ਤਾਂ ਵੀ, ਜੇ ਤੁਹਾਡੀ ਸਰਕਾਰ ਹੈ ਤਾਂ ਵੀ, ਪਰ ਭਾਰਤ 'ਚ ਤੁਹਾਡੀ ਸਰਕਾਰ ਹੈ, ਪੂਰੇ ਦਾਗ ਭਾਰਤ ਦੇ ਮੱਥੇ ਤੇ ਲੱਗ ਰਹੇ ਨੇ। ਤੁਸੀਂ ਕਾਰਵਾਈ ਕਰਨੀ ਸੀ ਅਡਾਨੀ ਦੇ ਖਿਲਾਫ। ਪਰ ਤੁਸੀਂ ਤਾਂ ਕਹਿ ਰਹੇ ਹੋ ਜੀ ਆਹ ਪੁੱਛਣ ਵਾਲੇ ਕੌਣ, ਆਹ ਵਿਰੋਧੀ ਬੋਲਣ ਵਾਲੇ ਕੌਣ, ਆਹ ਮੀਡੀਆ ਪੁੱਛਣ ਵਾਲਾ ਕੌਣ ਜੀ, ਹੈ ਨਾ। ਇਸ ਲਈ ਇਹ ਸਿੱਧਾ ਸਿੱਧਾ ਸਪਸ਼ਟ ਹੈ ਕਿ ਜੇ ਉੱਥੇ ਅਡਾਨੀ ਦੀ ਫਜ਼ੀਅਤ ਹੋ ਰਹੀ ਹੈ ਤਾਂ ਇੱਥੇ ਕੇਂਦਰ ਸਰਕਾਰ ਦੀ ਫਜ਼ੀਅਤ ਹੋਣ ਲੱਗ ਪਈ। ਪਰ ਬਸ਼ਰਮਾ ਨੂੰ ਕੀ, ਬਸ਼ਰਮਾ ਡੁੱਲੀ ਦਾਲ, ਕਹਿੰਦੇ ਅਸੀਂ ਤਾਂ ਹੀ ਲਿਟ ਲਿਟ ਖਾਂਦੇ ਹਾਂ, ਕੋਈ ਗੱਲ ਨਹੀਂ ਜੀ। ਬਿਲਕੁਲ ਬਿਲਕੁਲ। ਦੇਖੋ ਪਹਿਲਾਂ ਵੀ ਆਪਾਂ ਦੇਖਿਆ ਸ਼੍ਰੀਲੰਕਾ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਅਡਾਨੀ ਦੇ ਬਾਰੇ ਸਰਕਾਰ ਨੂੰ ਕਾਫੀ ਕਿਰਕਰੀ ਝੱਲਣੀ ਪਈ ਹੈ। ਇਹ ਤਾਂ ਜੀ ਆਪਾਂ ਪਿਛਲੇ ਦਿਨ ਹੀ ਉਹ ਗੱਲ ਕਰਕੇ ਹਟਿਆ, ਸ਼ਾਇਦ ਇੱਕ ਮੁਲਕ ਦੇ ਰਾਸ਼ਟਰਪਤੀ ਨੇ ਸ਼ਿਕਾਇਤ ਕੀਤੀ ਮੋਦੀ ਜੀ ਕੋਲ ਕਿ ਜੀ ਆਹ ਹੋ ਰਿਹਾ ਤੁਹਾਡੇ ਅਡਾਨੀ ਦੇ ਰਾਹੀਂ, ਤੇ
ਅਸੀਂ ਨਹੀਂ ਉਹ ਪ੍ਰੋਜੈਕਟਾਂ ਨੂੰ ਹਾਮੀ ਭਰਨੀ, ਅਸੀਂ ਨਹੀਂ। ਪਤਾ ਲੱਗ ਰਿਹਾ ਸੀਗਾ ਕਿ ਭਾਰਤ ਸਰਕਾਰ ਹੀ ਦਬਾਅ ਬਣਾ ਰਹੀ ਸੀ ਉਸ ਮੁਲਕ ਤੇ ਕਿ ਇਹ ਪ੍ਰੋਜੈਕਟ। ਤੇ ਦੂਏ ਪਾਸੇ ਕੀਨੀਆ ਦੇ 에ਅਰਪੋਰਟ ਦੇ ਉੱਤੇ ਇਹਨਾਂ ਦਾ ਉਹ ਹੈਗਾ, ਉੱਥੇ 에ਅਰਪੋਰਟ ਦੇ ਉੱਤੇ ਊਰਜਾ ਨਾਲ ਲੈ ਕੇ ਇੱਥੇ ਪ੍ਰੋਜੈਕਟ ਊਰਜਾ ਸਪਲਾਈ ਦਾ ਕੀਨੀਆ ਨੇ ਰੱਦ ਕਰਤਾ। ਬਿਲਕੁਲ। ਕੀਨੀਆ ਤੇ ਆਸਟ੍ਰੇਲੀਆ 'ਚ ਤਾਂ ਬਹੁਤ ਪੁਰਾਣੇ ਅਡਾਨੀ ਦੇ ਵਿਰੁੱਧ ਪ੍ਰੋਟੈਸਟ ਹੋ ਰਹੇ ਨੇ ਜੀ।